अगले दिन मैनू उन्हें छोर ने साडा आपदा छोर है उन्हें कोई फोटो दिखाया मैनू वो साढ़े चक का वेख मैनू दस मैं जो मसीत खड़ी है बुढ़ियाँ खड़िया ने तो मसीत के बूहे अगे इट्टा डिगे पे ने इधर पासे भी इट्टा जी दे के ना तू कट्ठी की बोर्जी खड़े बोर्जी खड़े एक होर बाखे इधर पास दुकान हैगी मैं दुकान खड़ी है कि हाँ एक इधर पास मैं बैठा है दुकान आप बैठा है जी अस्सलाम वालेकुम की हाल चाल है वीरां दा भरावां दा तुसी वेंदे पियो साडा यूट्यूब चैनल रंगला पंजाब ते मैं तुहाडा मित्र ज़हीर लशारी ते रंगला पंजाब दे वेड़े एक नवीं पार्टीशन स्टोरी लैके तुहाडी खिदमत च हाज़र है। साडे नाल अज जिहड़े बजुर्गां ने सांझ पाई उन्हां दा नाम मोहम्मद सुबहान है, तहसील मिंचनाबाद डिस्ट्रिक्ट बहावलनगर ते पिंड है दब धौंगल सिंह ते बाबा जी होरी गुज्जर लबाने ने। की हाल चाल है बाबा जी? ठीक है जी। बाबा जी अपना नाम मोहम्मद सुबहान है ते वालद दा नाम की है? असमीर इस्माइल। ते पिंड केड़ा सी पिछे इंडिया दे विच? कालियां 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 दे लागे शहर केड़ा पैंदा सी? शहर बदल आसम दुआ पर रामनगर रामनगर। हां मतलब इत्थे लागे ही सी मंडी सादेगंज दे। जिस तरह हुण आपां मंडी सादेगंज बैठे आ भाई इन्ने से नेड़े पिंड साडा इथों ते ਉਹ ਤੁਹਾਡਾ ਪਿੰਡ ਸੀ ਤੇ ਉੱਥੇ ਕਿੰਨੀ ਕੁ ਆਬਾਦੀ ਸੀ ਉਸ ਪਿੰਡ ਦੀ? ਆਬਾਦੀ ਉਹ ਵਾਵਾ ਸੀ, ਵੱਡਾ ਪਿੰਡ ਸੀ। ਹਾਂ ਪਿੰਡ ਵੱਡਾ ਸੀ ਤੇ ਜ਼ਿਆਦਾ ਉੱਥੇ ਕਿਹੜੇ ਕਿਹੜੇ ਲੋਕ ਆਬਾਦ ਸਨ? ਮੁਸਲਮਾਨ ਹੋ ਗਏ, ਹਿੰਦੂ, ਸਿੱਖ, ਕਿਵੇਂ ਇਸ ਤਰ੍ਹਾਂ? ਹਿੰਦੂ ਕੋਈ ਨਹੀਂ ਸਾਡੇ ਕੋਲੇ, ਬਾਣੀ ਸਨ ਦੋ ਘਰ ਤੇ ਜਾਂ ਮੋਚੀ ਸਨ ਹਿੰਦੂ, ਮੋਚੀ ਜੁੱਤੀਆਂ ਕੱਢਣ ਵਾਲੇ ਜਿਹੜੇ। ਅੱਛਾ ਅੱਛਾ। ਤੇ ਦੂਆ ਸਾਰਾ ਪਿੰਡ ਮੁਸਲਮਾਨਾਂ ਸੀ। ਤੇ ਉੱਥੇ ਕੁੱਲ ਪਿੰਡ ਦੀ ਕਿੰਨੀ ਕੁ ਆਬਾਦੀ ਦੱਸੀ ਤੁਸੀਂ? ਜਿਹੜਾ ਪਿੰਡ ਆਪਣਾ ਨਾ ਦੱਬ ਵਾਲਾ ਦਾ ਬਾਈ ਇਹ ਦੂ ਜ਼ਿਆਦਾ ਸੀ ਉਹ, ਮਤਲਬ ਮੁੜ ਐਵੇਂ ਤਾਂ ਗਿਆ ਤੇ 400-500 ਘਰ ਤਾਂ ਹੋਣਾ। ਹਾਂ ਜ਼ਿਆਦਾ ਹੋਣਾ ਹੈ। ਅੱਛਾ ਬੜਾ ਵੱਡਾ ਪਿੰਡ ਸੀ। ਤੇ ਪਿੰਡ ਦਾ ਉਦੋਂ ਨੰਬਰਦਾਰ ਕੌਣ ਸੀ? ਨੰਬਰਦਾਰ ਇੱਕ 3 ਸਾਲ ਨੰਬਰਦਾਰ। ਕੀ ਨਾਂ ਨੇ ਉਹਨਾਂ ਦੇ, ਕੋਈ ਯਾਦ ਹੈ? ਯਾਦ ਇੱਕ ਤਾਂ ਇਲਾਈ ਬਸ ਸੀ ਜੀ, ਇੱਕ ਅਲੱਗ ਦੇ ਇੱਕ ਦੂਆ। ਅੱਛਾ ਤੁਸੀਂ ਇਹ ਦੱਸੋ ਕਿ ਉਹ ਉੱਥੇ ਫਸਲਾਂ ਕਿਹੜੀਆਂ ਆਉਂਦੀਆਂ ਸਨ? ਫਸਲ ਵੀ ਕਣਕ ਹੁੰਦੀ ਸੀ, ਕਮਾਦ ਹੋਣਾ, ਨਰਮਾ ਹੋਣਾ, ਇਹ ਛੋਲੇ ਹੋਣੇ, ਵਾਵਾ ਚੰਗੀਆਂ ਹੋ ਜਾਂਦੀਆਂ ਸਨ ਫਸਲਾਂ। ਬੜੀਆਂ ਫਸਲਾਂ ਚੰਗੀਆਂ ਹੁੰਦੀਆਂ ਸਨ। ਤੇ ਪਾਣੀ ਕਿੰਦਾ ਲੱਗਦਾ ਸੀ? ਪਾਣੀ ਵੱਡੀ ਨਹਿਰ ਜਾਂਦੀ ਸੀ ਆਪਣੀ, ਵੱਡੀ ਨਹਿਰ ਪੱਕੀ। ਅੱਛਾ ਅੱਛਾ, ਵੱਡੀ ਨਹਿਰ, ਵੱਡੀ ਪੱਕੀ ਨਹਿਰ, ਬੀਕਾਨੇਰ ਪੱਕੀ ਸੀ। ਐਂ ਜਾਂਦਾ ਪਾਣੀ, ਇਹ ਦੁਆਰਾ ਐਂ ਜਾਂਦਾ ਸੀ। ਇੱਕ ਲਾਵਾ ਛੋਟਾ ਸੀ, ਉਹ ਐਵੇਂ ਪਾਣੀ ਥੋੜਾ ਸੀ ਤੇ ਪੱਕੀ ਪਾਣੀ ਜਾਂਦਾ ਸੀ। ਪਾਣੀ ਪੂਣੀ ਮਤਲਬ ਵਾਵਾ ਸਹੀ ਲੱਗਦਾ ਸੀ? ਹਾਂ ਪਾਣੀ ਸਹੀ ਲੱਗਦਾ। ਰਕਬੇ ਚੰਗੇ ਸਨ? ਰਕਬੇ ਚੰਗੇ ਸਨ। ਦੱਸੋ ਰਕਬੇ ਚੰਗੇ ਨੇ ਤੇ ਜੇ ਸਾਨੂੰ ਇੱਥੇ 8 ਕਨਾਲਾਂ ਪਈਆਂ ਨੇ, ਉਹ ਸਾਡੀਆਂ 5 ਕਨਾਲਾਂ ਕਿੱਲੇ ਦੀਆਂ। ਮਤਲਬ ਉੱਥੇ 5 ਕਨਾਲਾਂ ਸਨ ਲੇਕਿਨ ਇੱਥੇ ਤੁਹਾਨੂੰ 8 ਕਨਾਲਾਂ। 8 ਕਨਾਲਾਂ ਪਈਆਂ, ਉਹ 5 ਕਨਾਲਾਂ ਦੇ, ਯਾਨੀ ਉਸ ਰਕਬੇ ਦੀ ਐਵਰੇਜ ਜ਼ਿਆਦਾ ਸੀ। ਜ਼ਿਆਦਾ ਸੀ। ਉਹ ਬਚਪਨ ਦੇ ਵਿੱਚ ਖੇਡਾਂ ਖੂਡਾਂ ਉੱਥੇ ਕੀ ਖੇਡਦੇ ਸੋ? ਉਦੋਂ ਦੇ ਦੌਰ ਦੇ ਵਿੱਚ ਕੀ ਖੇਡਦੇ? ਖੱਦੂ ਖੇਡਣਾ, ਖੱਦੂ। ਉਹ ਕਿਵੇਂ ਭਲਾ ਖੁੱਦੂ ਖੰਡੀ ਕਿਵੇਂ ਖੇਡਦੇ? ਖੱਦੂ ਜੋ ਛੋੜ ਲੈ ਰਹੇ, ਅੱਧੇ ਇੱਧਰ ਖੋਏ ਅੱਧੇ ਇੱਧਰ ਖੋਏ, ਅਸੀਂ ਮਾਰੇ ਟੋਲੇ ਕੋਈ ਉੱਧਰ ਗਿਆ ਕੋਈ ਉੱਧਰ ਗਿਆ, ਬਸ ਇਹ ਕੰਮ। ਯਾਨੀ ਕਿ ਜਿਹਨੂੰ ਅਸੀਂ ਲੱਲਾ ਲੂਣ ਪਾਣੀ ਵੀ ਹਾਂ ਸਹੀ। ਤੇ ਲਾਗੇ ਕੋਈ ਮੇਲਾ ਮੂਲਾ ਵੀ ਉਦੋਂ ਲੱਗਦਾ ਸੀ? ਕੋਈ ਮੇਲਾ ਨਹੀਂ ਲੱਗਦਾ, ਐਵੇਂ ਝੂਠ ਮਾਰੇ ਤੇ ਕਦੇ ਨਹੀਂ ਗਏ? ਨਾ ਲੱਗਦੇ ਕੋਈ ਮੇਲਾ ਸਾਡੇ। ਤੁਹਾਡਾ ਸ਼ੁਗਲ ਕੀ ਹੁੰਦਾ ਸੀ ਉਸ ਦੌਰ 'ਚ? ਕਿਵੇਂ ਸ਼ੁਗਲ ਆ ਘੋੜਾ ਦਾ ਘੋੜਾ ਹੋ ਜਾਏ, ਕਬੱਡੀ ਹੋ ਜਾਏ, ਬਸ। ਤੁਸੀਂ ਖੇਡਦੇ ਹੋ? ਹੈ ਤੁਸੀਂ ਕੋਈ ਗੋਲ ਗੋਲ ਖੇਡਦੇ ਹੋ? ਨਹੀਂ ਖੇਡ, ਮੇਰੇ ਭਰਾ ਖੇਡਦਾ ਰਿਹਾ। ਕਿਹੜਾ? ਮਰ ਗਿਆ ਹੋਗਾ, ਖੋਤ ਹੋ ਗਿਆ। ਵੱਡਾ ਸੀ ਤੁਹਾਡੇ ਤੋਂ? ਬਈ ਤੂੰ ਛੋਟਾ। ਵਾਵਾ ਚੰਗਾ ਗੁਲਾਟੀਆ ਸੀ। ਹਾਂ ਗੁਲਾਟੀ ਚੰਗਾ ਸੀ। ਇੱਥੇ ਕਿੱਥੇ ਜਾ ਤੇ ਗੁਲਦਾ ਹੁੰਦਾ ਸੀ? ਇੱਥੋਂ ਆਪਣੇ ਪਿੰਡਾਂ 'ਚ। ਮੈਂ ਇਹ ਕਹਿ ਰਿਹਾ ਕਿ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀ ਉੱਥੇ ਨਹੀਂ ਕੋਲ ਸੀ। ਅੱਛਾ ਉਦੋਂ ਮਤਲਬ ਛੋਟਾ ਸੀ, ਇੱਥੇ ਆ ਤੇ ਗੁਲਦਾ? ਮੈਂ ਛੋਟਾ ਸੀ। ਇਹ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ ਤਕਰੀਬਨ ਕਿੰਨੀ ਉਮਰ ਸੀ ਤੁਹਾਡੀ? ਮੇਰੀ ਉਮਰ ਸੀ ਜਨਾਬ, ਗੱਲ ਕੀ ਤੁਸੀਂ ਦੱਸਿਆ ਵੀ ਚੰਗਾ, ਪਰ ਮੈਨੂੰ ਸੋਚਦੇ ਕਿ 15 ਸਾਲ ਉਮਰ ਹੋਣੀ ਹੈ। ਆਪਾਂ 16 ਸਾਲ ਦੇ ਹੈਗੇ ਸੀ। ਤੇ ਤੁਸੀਂ ਉਦੋਂ ਕੀ ਕੰਮਕਾਰ ਕਰਦੇ ਸੋ? ਬਾਈ ਦਾ, ਕਿਉਂਕਿ ਜਵਾਨ ਮਿਆਨ ਸੋ ਵੇਖਿਆ ਜਾਵੇ ਤਾਂ ਬਾਈ ਵਾਈ ਕੇ ਨਾਲ ਕਰਦੇ ਸੋ? ਕਿਵੇਂ ਮਰਦਾਂ ਨਾਲ। ਤੁਸੀਂ ਖੁਦ ਵਾਹੁੰਦੇ ਰਹੇ ਜੀ? ਹਾਂ ਖੁਦ ਵਾਏ ਬਾਲ। ਤੇ ਤੁਹਾਡਾ ਖੇਤਰ ਉਹ ਤੁਹਾਡੇ ਪਿੰਡ ਦੀ ਕਿਹੜੀ ਸਾਈਡ ਤੇ ਹੈਗਾ? ਸਾਡੇ ਪਿੰਡ ਹੀ ਖੇਤਰ ਹੀ ਸੀ ਇਧਰ ਪਾਸੇ।
ਅੱਛਾ, ਅਸੀਂ ਪਿੰਡ ਦੇ ਗਿਆ, ਅਸੀਂ ਜਾਂਦਾ ਰਾਹ ਇੱਧਰ। ਯਾਨੀ ਹੁਣ ਦਿਲਾ ਵਾਲੀ ਸਾਈਡ ਤੇ ਹਾਂ, ਉੱਥੇ ਤੁਹਾਡਾ ਖੇਤਰ ਸੀ, ਹਾਂ। ਕਿੰਨਾ ਰਕਬਾ ਸੀ? ਰਕਬਾ ਸਾਡੇ ਕੋਲ ਸੀ 2 ਮਰਬੇ। 2 ਮੁਰੱਬੇ ਰਕਬਾ, ਬੜਾ ਰਕਬਾ ਸੀ। ਤੇ 2 ਮੁਰੱਬੇ ਨੂੰ ਪਾਣੀ ਲੱਗਦਾ ਸੀ? ਦੋਨੋਂ ਬਲਦਾਂ ਨਾਲ ਵਾਈ ਜੁੱਤੀ ਬਲਦਾਂ ਮਾਈ। ਤੁਸੀਂ ਖੁਦ? ਹਾਂ, ਖੁਦ ਮੈਂ। ਹੁਣ ਉਹ ਖੇਤਰ ਅੱਖਾਂ ਅੱਗੇ ਆਉਂਦਾ ਪਿਆ ਹੋਣਾ। ਹਾਂ, ਬਲਦਾਂ ਦੇ ਨਾਲ ਮੈਂ ਉਹਦਾ ਝੋਲਾ ਬਣ ਕੇ ਨਾ ਤੇ ਛੋਲੇ ਬੀਜੇ ਗਏ ਤੇ ਕਣਕ ਬੀਜੀ ਤੇ ਉਹ ਚਾਹੀਏ ਤੇ ਫਿਰ ਉਤੋਂ ਕਮਾਦ ਬੀਜਾ ਉੱਥੇ, ਫਿਰ ਉੱਥੇ ਨਰਮਾ ਬੀਜੇਗਾ। ਬੜੀ ਫਸਲ ਬਣੀ ਸੀ। ਝਾੜ ਪੈਦਾਵਾਰ ਕੀ ਆਉਂਦਾ ਸੀ ਉਸ ਦੌਰ ਚ? ਬਸ ਉੱਥੇ ਆਉਣਾ ਸੀ ਬਈ ਐਵੇਂ ਜੁਰਮਾ 5 ਕਨਾਲ ਦੇ ਵਿੱਚੋਂ ਨਾ 40 ਮਣ 30 ਮਣ 40 ਮਣ 30 ਮਣ 40 ਮਣ ਕਣਕ ਨਿਕਲਦੀ ਸੀ 5 ਕਨਾਲਾਂ ਚੋਂ ਉਸ ਦੌਰ ਚ। ਹਾਂ, ਹਾਲਾਂਕਿ ਉਹ ਦੌਰ ਤਾਂ ਦੱਸਦੇ ਨੇ ਵੀ ਉਦੋਂ ਤੇ ਇੰਨੀਆਂ ਫਸਲਾਂ ਹੁੰਦੀਆਂ ਨਹੀਂ, ਵੀ ਇੰਨੀਆਂ ਖਾਦਾਂ ਕੋਨੀ ਤੇ ਇੰਨੀ ਝਾੜ ਪੈਦਾਵਾਰ ਕੋਨੀ ਸੀ। ਕੋਈ ਨਹੀਂ ਖਾਦ ਕੁਛ ਵੀ ਐਵੇਂ ਹੁੰਦੀ ਸੀ। ਝਾੜ ਕੋਣੀ ਕਿਉਂ? ਮਾਲ ਤਾਂ ਪਾਉਂਦੇ ਹੋਵੋਗੇ ਤੁਹਾਡੇ ਕੋਲ ਮਾਲ ਹੋਣਾ ਹੈ। ਮਾਲ ਪਸ਼ੂ ਨੇ। ਪਿੰਡ ਦੇ ਵਿੱਚ ਤੁਹਾਡਾ ਘਰ ਕਿਹੜੀ ਸਾਈਡ ਤੇ? ਬਾਹਰਲੇ ਕੱਚੇ ਚੜ੍ਹਦੇ ਵਾਲੀ ਸਾਈਡ ਤੇ? ਅੱਛਾ, ਚੜ੍ਹਦੇ ਵਾਲੀ ਸਾਈਡ ਤੇ ਬਾਰ-ਬਾਰ ਤੁਹਾਡਾ ਘਰ ਸੀ। ਕਿਵੇਂ ਦਾ ਘਰ ਸੀ? ਕੱਚਾ ਸੀ ਪੱਕਾ ਸੀ? ਪੱਕਾ ਘਰ ਸੀ। ਮਕਾਨ ਪੱਕੇ ਸਨ। ਮਤਲਬ ਬੰਦੇ ਤਾਂ ਤੁਸੀਂ ਤਗੜੇ ਸੋ, ਨਹੀਂ ਤਾਂ ਗਣਿਆਂ ਦਾ ਇੰਟਰਵਿਊ ਕੀਤਾ ਤੋਂ ਆਂਦੇ ਨੇ ਜੀ ਕੱਚੇ ਘਰ ਨਹੀਂ ਸੀ, ਪੱਕੇ ਮਕਾਨ। ਮਕਾਨ ਪੱਕੇ ਸੁਣ ਤੁਹਾਡੇ। ਤੇ ਛੱਤਾਂ ਕਿਹਦੀਆਂ ਪਈਆਂ ਹੋਈਆਂ? ਛੱਤਾਂ ਆਪਣੇ ਬਾਲੇ ਲੱਕੜ ਦੇ। ਬਾਲੇ ਦੇ ਉੱਤੇ ਟੈਲਾਂ ਸਨ, ਟਿਆਰ ਸਨ ਜਾਂ ਨਹੀਂ ਆਪਣੇ ਪੱਤਲ ਸਨ? ਬਾਲਿਆਂ ਦੇ ਉੱਤੇ ਪੱਤਲ ਪਏ। ਲਟੈਣਾ ਹੁੰਦੀ ਲੱਕੜ ਦੀਆਂ। ਅੱਛਾ, ਲਟੈਣ ਚੀਰ ਕੇ ਨਾ ਇਹ ਲਟੈਣ ਰੱਖਣੀ ਤੇ ਬਾਲੇ ਨਹੀਂ ਲਾਉਣੇ। ਸਹੀ। ਤੇ ਕੋਈ ਪਿੰਡ ਦੇ ਵਿੱਚ ਜਾਂ ਦਰਖਤ ਵੀ ਹੋਣਾ ਹੈ ਜਿੱਥੇ ਸਾਰੇ ਬਹਿੰਦੇ ਹੋਣਗੇ, ਦੁਪਹਿਰ ਕੱਟਦੇ ਹੋਣਗੇ, ਤਾਸ਼ ਤੂਸ਼ ਖੇਡਦੇ ਹੋਣਗੇ, ਕੋਈ ਚਾਰੀ ਖੇਡਦਾ ਸੀ? ਕੋਈ ਹੈ? ਕਿੱਕਰ ਹੈਗੇ ਸਨ। ਕਿਹੜੀ ਜਗ੍ਹਾ ਤੇ ਸੁਣੋ? ਇਧਰਲੇ ਪਾਸੇ ਚੜ੍ਹਦੇ ਬਣੇ, ਉੱਥੇ ਸਾਰੇ ਬਹਿੰਦੇ ਆ? ਬਸ ਉੱਥੇ ਬਹਿ ਕੇ ਤਾਸ਼ਾ ਖੇਡੀ ਰੱਖੇ ਆ। ਤੁਸੀਂ ਵੀ ਜਾ ਤੇ ਬਹਿੰਦੇ ਹੋ? ਹਾਂ, ਅਸੀਂ ਮੁਖੇ ਉਦੋਂ ਦੇ ਕੋਈ ਬਜ਼ੁਰਗਾਂ ਦੇ ਜਾਂ ਕੋਈ ਤੁਹਾਨੂੰ ਉਸ ਪਿੰਡ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਦੇ ਕੋਈ ਨਾਂ ਆਉਂਦੇ ਨੇ? ਪਿੰਡ ਦੇ ਰਹਿਣ ਵਾਲੇ ਉਹ ਸਾਰੇ ਸਾਡੇ ਸਾਰਾ ਸਮਾਂ ਸੀ। ਉਹ ਸੀ ਗ੍ਰੇਨਾਇਤ ਮੁਹੰਮਦ ਸੀ, ਇਹ ਬੰਦੇ ਸਨ ਸਾਡੇ ਬੜੇ। ਉਹ ਵੇਲਾ ਤਾਂ ਤੁਹਾਨੂੰ ਬੜਾ ਯਾਦ ਆਉਂਦਾ? ਤੁਹਾਨੂੰ ਆਹ ਵੇਲਾ ਚੰਗਾ ਲੱਗਦਾ ਜਾਂ ਉਹ ਵੇਲਾ ਚੰਗਾ ਲੱਗਦਾ? ਇਹ ਜ਼ਿੰਦਗੀ ਚੰਗੀ ਲੱਗਦੀ ਹੈ ਜਾਂ ਉਹ ਜ਼ਿੰਦਗੀ ਚੰਗੀ ਸੀ? ਉਹ ਵੇਲਾ ਚੰਗਾ ਸੀ, ਜੀ ਕਰਦਾ ਉਹਦੇ ਚ ਫਿਰ ਤੁਰ ਜਾਈਏ ਆਪੇ। ਅਗਲੇ ਦਿਨ ਮੈਨੂੰ ਉਹਨੇ ਛੋੜ ਨੇ ਸਾਡਾ ਆਵੇ ਛੋੜੇ, ਉਹਨੇ ਕੋਈ ਫੋਟੋ ਵਿਖਾਇਆ ਮੈਨੂੰ ਉਹ ਸਾਡੇ ਚੱਕ ਦਾ। ਵੇਖ ਮੈਨੂੰ ਦੱਸ ਮਸੀਤ ਖੜੀ, ਇਹਦੀ ਬੁੱਢੀਆਂ ਖੜੀਆਂ ਨੇ ਤੇ ਮਸੀਤ ਤੇ ਬੂਹੇ ਅੱਗੇ ਇੱਟਾਂ ਡਿੱਗੇ ਪਈਆਂ ਨੇ। ਇਧਰਲੇ ਪਾਸੇ ਵੀ ਇੱਟਾਂ ਜਿਹੜੀ ਦੇ ਕੇ ਨਾ ਤੂੰ ਇਕੱਠੀ ਕੀਤੀ ਪਈ ਨੇ, ਬੋਰੀ ਖੜੇ ਨੇ, ਬੋਰੀ ਖੜੇ ਨੇ ਤੇ ਹੋਰ ਪਾਸੇ ਇਧਰ ਬਸ ਦੁਕਾਨ ਹੈਗੀ ਮੈਂ ਦੁਕਾਨ ਖੜੀ ਹੈ ਕਿ ਹਾਂ ਇੱਕ ਇਧਰ ਪਾਸੇ ਮੈਂ ਬੈਠਾ ਹੈਗਾ ਦੁਕਾਨ ਆ ਬੈਠਾ। ਉਹ ਤੁਹਾਡੇ ਪਿੰਡ ਦੀ ਤਸਵੀਰ ਉਹਨੇ ਕਿੱਥੋਂ ਲਈ? ਉਹ ਉੱਥੋਂ ਹੀ ਛੋੜ ਦੇ ਉਹ ਨੈਟ ਨੋਟ ਤੋਂ ਲੈ ਲਈ? ਆਹੋ ਬਾ। ਚਲੋ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਤੁਹਾਨੂੰ ਤੁਹਾਡੇ ਪਿੰਡ ਲੈ ਜਾਈਏ। ਚਲੋ ਠੀਕ ਹੈ ਨਾ? ਚਲੇ ਜਾਓਗੇ? ਹਾਂ। ਤੁਹਾਡੇ ਵਾਲਦ ਸਾਹਿਬ ਇੱਧਰ ਆ ਕੇ ਫੌਤ ਹੋਈ ਜਾਂ ਉੱਧਰ ਹੀ? ਨਹੀਂ, ਇੱਧਰ ਹੀ। ਉੱਥੇ ਕੋਈ ਤੁਹਾਡੇ ਪਿਆਰਿਆਂ ਦੀਆਂ ਕਬਰਾਂ ਤੇ ਹੋਣੀਆਂ ਨੇ? ਹਾਂ, ਕਬਰ ਹੈਗੀ ਸਾਡੇ। ਕਬਰਸਤਾਨ ਕਿਹੜੀ ਸਾਈਡ ਤੇ ਸੀ? ਕਬਰ ਇਸ ਪਾਸੇ ਤਕਰੀਬਨ ਚੜ੍ਹਦੇ ਚ ਪੈ ਜਾਂਦਾ? ਚੜ੍ਹਦੇ ਚ ਪੈ ਜਾਂਦੀ ਤੇ ਕਬਰ ਬੜੀ ਤਗੜੀ ਸੀ। ਤੁਹਾਡਾ ਉੱਥੇ ਨਿਉਂਦਰ ਭਾਜੀ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਵੀ ਹੈਗਾ ਸੀ? ਨਿਉਂਦਰ ਭਾਜੀ ਹੈਗਾ ਸੀ, ਵਿਆਹਾਂ ਤੇ ਆਣਾ ਜਾਣਾ ਕਿੰਨਾ ਨਾਲ ਸੀ? ਕੋਈ ਘਰ ਯਾਦ ਨੇ ਤੁਹਾਨੂੰ? ਨਹੀਂ ਨਾ, ਯਾਦ ਨਹੀਂ, ਨਾਮ ਯੂਰ ਮਾਰਾ। ਅੱਛਾ ਅੱਛਾ। ਤੇ ਫਸਲ ਕਿਹੜੀ ਮੰਡੀ ਲੈ ਜਾਂਦੇ ਸੋ? ਮੰਡੀ ਦੱਸਿਆ ਉਸ ਲੈ ਜਾਂਦੇ ਫਸਲ ਰਾਮਨਗਰ ਲੈ ਜਾਂਦੇ ਸੀ? ਹਾਂ। ਕਿਹੜੇ ਆੜਤੀਏ ਕੋਲੇ ਲੈ ਜਾਂਦੇ ਸੀ? ਕਈ ਫਸਲ ਇੱਥੇ ਵੀ ਆ ਜਾਂਦੀ ਸੀ ਸਾਡੀ ਮੰਡੀ ਸਾਦੇਗੰਜ? ਹਾਂ, ਇਹ ਵੀ ਉਦੋਂ ਮੰਡੀ ਹੈਗੀ ਸੀ? ਇਹ ਮੰਡੀ ਹੈਗੀ ਸੀ। ਅੱਛਾ, ਕੋਈ ਮੰਡੀ ਸਾਦੇਗੰਜ ਤੇ ਕੋਈ ਉਧਰ। ਤੇ ਉੱਥੇ ਆੜਤ ਤੇ ਤੁਸੀਂ ਵੀ ਜਾਂਦੇ ਸੋ? ਨਹੀਂ ਯਾਰ, ਮੈਨੂੰ ਨਹੀਂ ਇੰਨੀ ਆੜ ਸੀ ਪਤਾ। ਤੇ ਫਸਲ ਕਿਹ ਤੇ ਲੈ ਤੇ ਜਾਂਦੇ ਹੋ ਮੰਡੀ? ਗੱਡਾਂ ਤੇ। ਵਾਹ, ਉਦੋਂ ਹੁਣੇ ਹੀ ਗੱਡੇ ਨੇ? ਗੱਡੇ ਬਾਲ ਮੋਟਰਸਾਈਕਲ ਹੈਗੇ ਸਨ ਉਦੋਂ? ਕੋਈ ਚੀਜ਼ ਕੋਈ। ਅੱਛਾ, ਅਸੋ ਨਹੀਂ ਬਈ, ਗੱਡੇ ਸਨ ਬਸ। ਤੇ ਉਹ ਤੁਹਾਡੇ ਪਿੰਡ ਤੋਂ ਸੜਕ ਕਿੰਨੇ ਕੁ ਪੰਨ ਤੇ ਸੀ? ਸ਼ਹਿਰ ਆਣਾ ਜਾਣਾ ਕੋਈ ਗੱਡੀ ਗੁੱਡੀ ਤਾਂ ਚੱਲਦੀ ਸੀ? ਗੱਡੀ ਦੀ ਲਾਈਨ ਨਵੀਂ ਨਿਕਲੀ ਸੀ ਚੜ੍ਹ ਮੈਨੂੰ। ਅੱਛਾ, ਇਹ ਰੇਲ ਗੱਡੀ ਦੀ? ਆ ਗੱਡੀ। ਅੱਛਾ, ਦੁੱਖ ਤਾਂ ਹੋਇਆ ਹੋਣਾ ਉੱਥੋਂ ਆਉਣ ਲੱਗਿਆ ਬੜਾ, ਜਿਵੇਂ ਬੰਦੇ ਨੂੰ ਖੋਹ ਪੈਂਦਾ ਹੈ ਨਾ? ਇਹ ਨਾ ਬਿਲਕੁਲ ਬੜੇ ਖੋਹ ਪਏ ਹੋਣੇ ਨੇ। ਅੱਛਾ, ਚੜ੍ਹਦੇ ਬਨੇ ਆਪਣੀ ਗੱਡੀ ਲੈਣ ਸੀ। ਇਹ ਸੜਕਾਂ ਦੀ। ਤੁਹਾਡੇ ਪਿੰਡ ਦੇ ਨਾਲ ਹੋਰ ਕਿਹੜੇ ਕਿਹੜੇ ਪਿੰਡ ਸਨ? ਤੁਸੀਂ ਉਹਨਾਂ ਦੇ? ਕਾਲੀਆਂ, ਖਾਟ,
ਰਾਮਨਗਰ ਬਸ ਇਹ 3-4। ਅੱਛਾ ਅੱਛਾ, ਤੁਹਾਨੂੰ ਕਿਵੇਂ ਖਬਰ ਮਿਲੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਣ ਲੱਗੀ ਹੈ? ਇਹ ਸਾਨੂੰ ਖਬਰ ਨਹੀਂ ਮਿਲੀ। ਅਸੀਂ ਵੀ ਇਹ ਦੂਜੇ ਦੇ ਸਿੱਖ ਸਨ, ਸਿੱਖ ਸਾਡੇ ਕੋਲ ਗੱਡੇ ਲੈ ਕੇ ਲੰਘਦੇ ਤੇ ਅਸੀਂ ਪੁੱਛਦੇ ਕਿਉਂ ਵੀ ਕਿੱਧਰ ਚੱਲੇ ਨੇ? ਅਬ ਸਮਾਨ ਲੱਗਾ ਹੈ। ਉਹਨੇ ਆਖਿਆ ਵੀ ਅਸੀਂ 2 ਵਜੇ ਹੋ ਗਏ ਹਾਂ, ਅਗਾਂਹ ਭਾਈ ਅਸੀਂ ਫਸਲ ਅਗਾਂਹ ਜ਼ਮੀਨ ਲਈ ਅਗਾਂਹ 2 ਵਾਏ ਹੋ ਗਏ ਔਰ 2 ਥਾਈ ਹੋ ਗਏ। ਤੇ ਜਿਸ ਨੇ ਗੱਲ ਕਿ ਬਹੁਤ ਮਗਰ ਲੰਘਣ ਲੱਗੇ ਬਾਰੇ ਹੋਰ ਉਹਨਾਂ ਕਿਹਾ ਭਾਈ ਇੱਥੇ ਰਹਿਣਾ ਨਹੀਂ, ਇੱਥੇ ਅਲੱਗ ਗੁੱਲਾ ਪੈ ਜਾਣਾਗਾ। ਅਸੀਂ ਸਾਨੂੰ ਤਾਂ ਠਾਈ ਜਾਂਦੇ ਉੱਥੋਂ ਟੀਚੇ ਦੱਸਿਆ ਨੇ ਅਸੀਂ ਤੇ ਤੁਸੀਂ ਵੀ ਨਿਕਲ ਜਾਓ, ਤੁਸੀਂ ਵੀ ਨਿਕਲ ਜਾਓ। ਮੁੜ ਅਸੀਂ ਗੱਲ ਸਾਡੇ ਬੰਦੇ ਜਿਹੜੇ ਸਨ ਨਾ ਵੱਡੇ ਵੱਡੇ ਲੰਬਰਦਾਰ ਤੇ ਜੇ ਇਹ ਰਿਆਸਤ ਬੀਕਾਨੇਰ ਰਾਜੇ ਕੋਲ ਗਏ। ਰਾਜੇ ਨੇ ਆਖਿਆ ਵੀ ਮੁਸਲਮਾਨਾਂ ਨੇ ਮੈਨੂੰ ਇਹ ਬਾਇਆ ਹੈਗਾ, ਬਣਾਇਆ ਮੁਸਲਮਾਨਾਂ ਨੇ ਮੈਨੂੰ ਬਣਾਇਆ ਤੇ ਹੁਣ ਮੈਂ ਮੁਸਲਮਾਨਾਂ ਨੂੰ ਵਿਖਾਵਾਂਗਾ ਵੀ ਆਹ ਹੈ ਨਮਕ ਲਾ ਲਈ। ਉਹਨੇ ਵੇਖੀ ਫੌਜ ਦੁਬਾਰਾ ਉਹਦੇ ਵਿਚਾਰੇ ਕਰਕੇ ਦੁਬਾਰੇ ਫੌਜ ਸਾਰੇ ਆ ਗਏ। ਰਾਤ ਨੂੰ ਪਹਿਰਾ ਕਰਦੇ ਸਨ, ਚਾਰ ਸਵੇਰੇ ਚੱਕਦੇ, ਤੁਹਾਨੂੰ ਕੋਈ ਨੁਕਸਾਨ ਨਾ ਪੜਾ। ਫਿਰ ਉਹਨੇ ਇਹ ਆਰਡਰ ਦਿੱਤਾ ਸੀ ਉਹ ਸਾਨੂੰ ਵੀ ਇੱਕ ਮੁਸਲਮਾਨ ਮਾਰਾ ਗਿਆ ਮੇਰਾ ਰਿਆਸਤ ਚ ਤੇ ਮੈਂ 70 ਹਿੰਦੂ ਮਾਰਾਂਗਾ। ਫਿਰ ਜੇ ਅਸੀਂ ਠੀਵਾਂ ਲੱਗੇ ਸੀ ਆਖਿਆ ਵੀ ਅਸੀਂ ਤਾਂ ਰਹਿੰਦੇ ਨਹੀਂ ਜਾਂਦੇ ਆ। ਉਹਨੇ ਚੱਲ ਪੁਲਿਸ ਨਾਲ ਦਿੱਤੀ ਸਾਨੂੰ ਆ ਗਿਆ ਆਪਣੀ ਇੱਥੇ ਚੱਕ ਜੀ ਸਾਡੇ ਕਿਹੜੇ ਚੱਕ ਫਤੂਈ ਮਹਾਰਾਣੀ ਇੱਥੇ ਅੱਗੇ ਬੰਦੇ 2 ਸਾਡੇ ਆਏ ਸਨ। ਉਹਨਾਂ ਆਖਿਆ ਵੀ ਸਾਨੂੰ ਗਾਫਲ ਟੀਚੇ ਘਰ ਆ ਜਾ। ਇਹ ਪੁਲਿਸ ਆਪਣੇ ਪਠਾਨ ਸਾਡੇ ਇਹ ਵੀ ਗਾਫਲ ਪਾਸੇ ਜੇ ਉਹ ਆਏ ਨਾ ਬਹੂ ਲੈ ਗਏ। ਇੱਕ ਸਿਪਾਹੀ 200 ਸਾਡੇ ਅੱਗੇ ਸਨ, 2 ਪਿੱਛੇ ਦੇ 2 ਪਾਸੇ ਸਨ। ਜਿਹੜੇ ਇੱਥੇ ਆਏ ਤੇ ਉਹਨਾਂ ਅੱਗੋਂ ਝੰਡੀ ਕਰਦੀ ਉਹਨਾਂ ਮੰਗੀ ਵੀ ਆਹ ਤੁਹਾਡਾ ਗਾਫਾ ਹੈ, ਇਹਨਾਂ ਪੁੱਛ ਲਓ ਵੀ ਅਸੀਂ ਕਾਫੀ ਖੋਇਆ ਹੋਇਆ ਲਿਖੇ। ਉਹਨੇ ਆਖਿਆ ਵੀ ਲਿਖ ਕੇ ਦਿਓ ਸਾਨੂੰ, ਇਹਨਾਂ ਦੇ ਰਾਜੇ ਰਾਜੇ ਨੂੰ ਵਿਖਾਵਾਂਗੇ, ਅਸੀਂ ਵਿਖਾਵਾਂਗੇ ਵੀ ਰਾਜੇ ਨੂੰ ਅਸੀਂ ਜਾ ਕੇ ਵਾਪਸ ਵਿਖਾਈਏ ਕਿ ਸਹੀ ਸਲਾਮਤੀ ਸਹੀ ਸਲਾਮ ਲੰਘਾ ਸਹੀ ਸਲਾਮ ਅਸੀਂ ਲੰਘੇ ਆਏ। ਕਿੰਨੇ ਕੁ ਲੋਕਾਂ ਦਾ ਕਾਫਲਾ ਸੀ ਤੁਹਾਡਾ? ਸਾਡਾ ਕਾਫਲਾ ਸੀ ਕੋਈ 5,000 ਹੋ ਗਿਆ। 5,000 ਬੰਦਾ ਹੋਣਾ ਤੇ ਉੱਥੋਂ ਮਾਲ ਮੂਲ ਆਦਾ ਲੈ ਆਇਆ? ਮਾਲ ਸਾਰਾ ਜਾਨਵਰ ਕਿੰਨੇ ਸਨ? ਪਸ਼ੂ ਕਿਸੇ ਕੋਲ 2 ਸਨ, 4 ਸਨ। ਬਾਰਿਸ਼ ਵੀ ਬੜੀ ਸੀ ਪਸ਼ੂ ਜਿੰਨੇ ਸਾਰੇ ਲੈ ਆਂਦੇ। ਬਾਰਿਸ਼ ਬੜੀ ਸੀ, ਫਿਰ ਖਾਣ ਪੀਣ ਦਾ ਤੇ ਸਾਰਾ ਕੀ ਕਰਦੇ ਸੀ? ਬਸ ਉਹ ਆਪਦਾ ਕੋਲ ਸੀ, ਆਪਣਾ ਖਾਣਾ ਪੀਣਾ ਜਾਂਦਾ ਸੀ ਨਾਲ। ਫਿਰ ਇੱਥੇ ਕਿਹੜੇ ਪਿੰਡ ਆ ਕੇ ਬੈਠੇ? ਪਹਿਲਾਂ ਅਸੀਂ ਇੱਥੇ ਬੈਠੇ ਸੀ ਮੰਡੀ ਚ। ਗਊਸ਼ਾਲਾ ਨਹੀਂ, ਗਊਸ਼ਾਲਾ ਜਾ ਕੇ ਹਾਂ ਕਿ ਇੱਥੇ ਬਹਿ ਕੇ ਕਿ ਰੁਹਾਣੇ ਜਾਂਦੇ ਰਹੇ। ਉਹ ਸਾਰਾ ਰੁਹਾਣਾ ਸਾਰੇ ਉਹ ਤੁਹਾਡੀ ਸਾਰੀ ਬਰਾਦਰੀ ਇੱਧਰ ਸਾਰੀ ਬਰਾਦਰੀ ਵੀ ਇੱਧਰ ਕਲੇਮ ਰਕਬੇ ਵੀ ਇੱਧਰ ਕਲੇਮ ਇੱਧਰ ਪਾਏਗੇ। ਹੁਣ ਵੀ ਜੀ ਕਰਦਾ ਹੈ ਵੀ ਇੱਕ ਵਾਰੀ ਉੱਥੇ ਚਲੇ ਜਾਓ। ਅਗਰ ਤੁਹਾਨੂੰ ਉੱਥੇ ਪਿੰਡ 'ਚ ਛੱਡ ਦਈਏ ਹੁਣ ਵੀ ਜਾ ਕੇ ਤਾਦਾ ਉਹ ਘਰ ਲੱਭ ਲਓਗੇ, ਜਿੱਥੇ ਜਗ੍ਹਾ ਲੱਭ ਲਓਗੇ। ਜੀ ਕਰਦਾ ਉੱਥੇ ਟੁਰ ਜਾਈਏ। ਚਲੋ ਅਸੀਂ ਕੋਸ਼ਿਸ਼ ਕਰਾਂਗੇ। ਚੰਗਾ ਜੀ ਵੀਰੋ ਬਾਬੇ ਸੁਭਾਨ ਦੀ ਇਹ ਪਾਰਟੀਸ਼ਨ ਸਟੋਰੀ ਜਿਹੜੀ ਉਹਨਾਂ ਦੀਆਂ ਹੱਡਵਰੀ ਦੀਆਂ ਵੰਡ ਤੋਂ ਪਹਿਲੇ ਦੀਆਂ ਸਨ, ਅਸੀਂ ਰੰਗਲਾ ਪੰਜਾਬ ਦੀ ਰਾਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਸਾਂ। ਨਵੀਂ ਪਾਰਟੀਸ਼ਨ ਸਟੋਰੀ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ।